जी अस्सलाम वालेकुम दोस्तों, मैं काशिफ हुसैन संधू सच्ची पंजाबी तारीख का तीसरा पन्ना लैके तुहाडे कोल हाज़र हो रहा। दोस्तों साढ़े कोल सच्ची पंजाबी तारीख के पहले दो पन्ने जिहड़े तुहाडे मैं अगे रखे सन, उन्हां च एक शेख खोखर दी वार सी जिहड़ी अमीर तैमूर के खिलाफ लिखी गई। दूसरा पन्ना साढ़े कोल बाबे नानक का हवाला सी जिन्हें बाबर के खिलाफ गल की। हुण साढ़े कोल तारीख का तीसरा पन्ना है दुल्ला भट्टी। ये मशहूर फेमस शो है पंजाब का, तुसीं हुण जानदे होवोगे। मैं दोस्तों तुहानूं पहले भी दस्सिया सी कि असीं पंजाब की सच्ची तारीख विसार बैठे हैं। ਉਹਦੀ ਇੱਕ ਵੱਡੀ ਨਿਸ਼ਾਨੀ मैं ਤੁਹਾਨੂੰ पिछली भी किस्त ਦਿੱਤੀ ਸੀ ਅਬਦਾਲੀ ਦੇ ਸ਼ਕਲ ਦੇ ਵਿੱਚ ਕਿ ਪਹਿਲੇ ਉਹ ਸਾਡਾ ਵਿਲਨ ਹੁੰਦਾ ਸੀ, ਉਹਦੇ ਖਿਲਾਫ ਗੱਲ ਕੀਤੀ ਜਾਂਦੀ ਸੀ, ਤੇ ਹੁਣ ਉਹਦੇ ਨਾਂ ਤੇ ਅਸੀਂ ਮਜ਼ਾਲਾਂ ਦੇ ਨਾਂ ਰੱਖੇ ਹੋਏ ਨੇ। ਐਸੀ ਸਿਲਸਿਲੇ ਦੇ ਵਿੱਚ ਦੋਸਤੋ ਦੁੱਲੇ ਭੱਟੀ ਦਾ ਜਿਹੜਾ ਤਿਉਹਾਰ ਹੈ, ਜਿਹੜਾ ਉਹਦੇ ਨਾਂ ਤੇ ਮਨਾਇਆ ਜਾਂਦਾ ਸੀ ਲੋਹੜੀ, ਉਹ ਵੀ ਬਹੁਤ ਵੱਡੀ ਮਿਸਾਲ ਪੇਸ਼ ਕਰਦਾ ਕਿ ਪਹਿਲੇ ਪੰਜਾਬੀ ਤਾਰੀਖ ਦੇ ਵਿੱਚ ਮੌਜੂਦ ਸੀ ਔਰ ਲੋਹੜੀ ਦਾ ਤਿਉਹਾਰ ਪੰਜਾਬ ਵਿੱਚ ਮਨਾਇਆ ਜਾਂਦਾ ਸੀ। ਲੇਕਿਨ ਤੁਸੀਂ ਵੇਖ ਸਕਦੇ ਹੋ ਕਿ ਹੁਣ ਇਹ ਤਿਉਹਾਰ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਬਿਲਕੁਲ ਵਿਸਰ ਗਿਆ। ਇਹ ਹੁਣ ਚੜ੍ਹਦੇ ਪੰਜਾਬ 'ਚ ਤਾਂ ਮੌਜੂਦ ਹੈ, ਮਤਲਬ ਸਾਡੇ ਸਿੱਖ ਭਰਾ ਜਾਂ ਹਿੰਦੂ ਭਰਾ ਉੱਥੇ ਉਹਨੂੰ ਮਨਾਉਂਦੇ ਨੇ, ਜਿਹੜੇ ਸਿੱਖ ਜਾਂ ਹਿੰਦੂ ਪੰਜਾਬੀ ਨੂੰ ਮਨਾਉਂਦੇ ਨੇ, ਅਸੀਂ ਨਹੀਂ ਉਹਨੂੰ ਮਨਾਉਂਦੇ। ਕਿਉਂ? ਜਿਹੜੀ ਮੈਂ ਤੁਹਾਨੂੰ ਕੱਲ੍ਹ ਗੱਲ ਕੀਤੀ ਸੀ ਕਿ ਅਸੀਂ ਹੌਲੇ ਹੌਲੇ ਆਪਣੀ ਜਿਹੜੀ ਤਾਰੀਖ ਹੈ ਆਪਣੇ ਬਾਲਾਂ ਦੇ ਜ਼ਿਹਨਾਂ 'ਚੋਂ ਵਸਾਰ ਦਿੱਤੀ 47 ਤੋਂ ਬਾਅਦ। ਇੰਟੈਂਸ਼ਨਲੀ ਅਸੀਂ ਇਹ ਕੰਮ ਕੀਤਾ ਔਰ ਅਸੀਂ ਜਗ੍ਹਾ ਇੱਕ ਨਵੀਂ ਤਾਰੀਖ ਲਿਆ ਕੇ ਆਪਣੇ ਬਾਲਾਂ ਦੇ ਜ਼ਿਹਨਾਂ 'ਚ ਪਾਤੀ, ਜਿਹਨੂੰ ਅਸੀਂ ਮੁਸਲਿਮ ਤਾਰੀਖ ਦਾ ਨਾਮ ਦੇ ਦਿੱਤਾ। ਦੋਸਤੋ ਜਿਹੜਾ ਦੁੱਲਾ ਭੱਟੀ ਹੈ ਇਹ ਪੰਜਾਬ ਦਾ ਵੱਡਾ ਸੂਰਮਾ ਸੀ। ਇਹਦੇ ਨਾਂ 'ਤੇ ਵੀ ਉੱਦਾਂ ਹੀ ਜਸ ਗਾਏ ਗਏ ਜਿੱਦਾਂ ਬਾਕੀ ਹੀਰੋਆਂ ਦੇ ਨਾਂ 'ਤੇ ਗਾਏ ਗਏ, ਤੇ ਇਹਦੇ ਨਾਂ 'ਤੇ ਵੀ ਵਾਰਾਂ ਲਿਖੀਆਂ ਗਈਆਂ। ਇੱਕ ਵਾਰ ਜਿਹੜੀ ਇਹਦੇ ਨਾਂ 'ਤੇ ਲਿਖੀ ਉਹਦੇ ਕੁਛ ਟੋਟੇ ਤੁਹਾਡੇ ਅੱਗੇ ਰੱਖਾਂਗਾ, ਲੇਕਿਨ ਉਸ ਤੋਂ ਪਹਿਲੇ ਤੁਹਾਨੂੰ ਛੋਟੀ ਜਿਹੀ ਗੱਲ ਇਹ ਜ਼ਰੂਰ ਦੱਸਦਾ ਜਾਵਾਂ ਕਿ ਜਿਹੜੀ ਮੈਂ ਤੁਹਾਡੇ ਨਾਲ ਕੱਲ੍ਹ ਇੱਕ ਹੋਰ ਗੱਲ ਕੀਤੀ ਸੀ ਪਿਛਲੀ ਵੀਡੀਓ 'ਚ, ਉਸ ਤੋਂ ਪਿਛਲੀ ਵੀਡੀਓ ਦੇ ਵਿੱਚ ਵੀ, ਕਿ ਅਸੀਂ ਜਿਹੜਾ ਆਪਣੀ ਤਾਰੀਖ ਵਿਸਾਰੀ ਉਹਦੇ 'ਚ ਹੋਇਆ ਕੀ ਹੈ ਕਿ ਸਾਡੇ ਹੀਰੋ ਵਿਲਨ ਦੇ ਵਿਲਨ ਹੀਰੋ ਬਣ ਗਏ ਨੇ। ਦੁੱਲਾ ਜਿਹੜਾ ਉਹ ਵਿਸਰ ਗਿਆ, ਭਾਵੇਂ ਉਹਨੂੰ ਅਸੀਂ ਵਿਲਨ ਨਹੀਂ ਬਣਾਇਆ, ਲੇਕਿਨ ਅਸੀਂ ਅਕਬਰ ਨੂੰ ਉਹਦੀ ਥਾਂ 'ਤੇ ਮੁਗਲਾਂ ਦੀ ਸ਼ਕਲ 'ਚ ਹੀਰੋ ਮੰਨ ਲਿਆ। ਉਹਦੇ ਦਾਦੇ ਬਾਬਰ ਦੇ ਨਾਂ 'ਤੇ ਮਜ਼ਾਲਾਂ ਦੇ ਨਾਂ ਰੱਖੇ ਨੇ, ਤੇ ਉਹਦੇ ਪੜਪੋਤੇ ਔਰੰਗਜ਼ੇਬ ਦੇ ਨਾਂ 'ਤੇ ਵੀ ਰੱਖੇ ਨੇ। ਇਹ ਹੈ ਉਹ ਤਾਰੀਖ ਦਾ ਬਦਲਾਓ ਜਿਹੜਾ ਇਸ ਭਿਆਨਕ ਵਾਰਦਾਤ ਦੇ ਜ਼ਰੀਏ ਵਾਪਰਿਆ ਹੈ, ਜਿਹਨੂੰ ਅਸੀਂ ਪੰਜਾਬ 'ਚ ਉਰਦੂ ਦੀ ਲਗੋਤੀ ਕਹਿੰਦੇ ਹਾਂ। ਔਰ ਉਹਦੇ ਬਾਰੇ ਮੈਂ ਕੱਲ੍ਹ ਤੁਹਾਨੂੰ ਦੱਸ ਚੁੱਕਿਆ ਕਿ ਉਰਦੂ ਦੇ ਆਪਣੇ ਹੀਰੋਜ਼ ਨੇ, ਉਹਦੀ ਆਪਣੀ ਤਾਰੀਖ ਹਰ ਜ਼ੁਬਾਨ ਦੀ ਹੁੰਦੀ ਹੈ। ਉਰਦੂ ਨੇ ਆਪਣੀ ਤਾਰੀਖ ਦੇ ਰਾਹੀਂ ਸਾਡੇ ਉੱਤੇ ਆਪਣੇ ਹੀਰੋ ਮੁਸੱਲਤ ਕੀਤੇ, ਜਦਕਿ ਸੱਚੀ ਪੰਜਾਬੀ ਤਾਰੀਖ ਜਿਹੜੀ ਹੈ, ਜਿਹੜੀ ਸਾਡੇ ਬਾਬੇ ਸਾਨੂੰ ਦੇ ਗਏ ਸਨ, ਲਿਟਰੇਚਰ 'ਚ ਮਹਿਫੂਜ਼ ਕਰ ਗਏ ਸਨ, ਉਹਦੇ ਵਿੱਚ ਐਸੀ ਕੋਈ ਚੀਜ਼ ਮੌਜੂਦ ਨਹੀਂ ਹੈ। ਉਹਦੇ ਵਿੱਚ ਅਕਬਰ ਜਿਹੜਾ ਹੈ ਉਹ ਵਿਲਨ ਹੈ ਔਰ ਦੁੱਲਾ ਹੀਰੋ ਹੈ। ਦੋਸਤੋ ਮੈਂ ਤੁਹਾਡੇ ਅੱਗੇ ਹੁਣ ਥੋੜ੍ਹਾ ਜਿਹਾ ਵਾਰ ਦੇ ਕੁਝ ਬੰਦ ਰੱਖਣ ਲੱਗਾ ਵਾਂ। ਮੈਂ ਤੁਹਾਨੂੰ ਪਹਿਲੇ ਵੀ ਇੱਕ ਗੱਲ ਆਖੀ ਸੀ ਕਿ ਜਿਹੜਾ ਸਾਡੇ ਬਜ਼ੁਰਗ ਨੇ ਉਹ ਸਾਡੇ ਲਿਟਰੇਚਰ ਦੇ ਜ਼ਰੀਏ ਸੱਚੀ ਪੰਜਾਬੀ ਤਾਰੀਖ ਸਾਡੇ ਕੋਲ ਮਹਿਫੂਜ਼ ਕਰਕੇ ਸਾਨੂੰ ਦੇ ਗਏ ਨੇ। ਸਾਡਾ ਕੰਮ ਹੈ ਸਿਰਫ ਉਸ ਲਿਟਰੇਚਰ ਨੂੰ ਪੜ੍ਹਨਾ ਤੇ ਉਹਦੇ ਜ਼ਰੀਏ ਆਪਣੀ ਤਾਰੀਖ ਦੀ ਜਾਣਕਾਰੀ ਜਿਹੜੀ ਹੈ ਉਹ ਵਾਪਸ ਲੈਣਾ। ਤੇ ਮੈਂ ਇਸੇ ਸਿਲਸਿਲੇ ਦੇ ਵਿੱਚ ਅੱਜ ਤੁਹਾਡੇ ਅੱਗੇ ਤੀਸਰੀ ਮਿਸਾਲ ਲੈ ਕੇ ਪੇਸ਼ ਕਰ ਰਿਹਾ ਹਾਂ। ਦੁੱਲੇ ਦੀ ਜਿਹੜੀ ਮਾਂ ਹੈ ਉਹ ਇੱਕ ਵਾਰ ਦੇ ਵਿੱਚ ਆਪਣੇ ਪੁੱਤਰ ਮਹਿਰੂ ਨੂੰ ਦੁੱਲੇ ਦੀ ਗ੍ਰਿਫਤਾਰੀ ਦੇ ਬਾਅਦ ਮੁਗਲਾਂ ਦਾ ਮੁਕਾਬਲਾ ਕਰਨ ਲਈ ਐਵੇਂ ਉਕਸਾਉਂਦੀ ਹੈ ਕਿ ਕਹਿੰਦੀ ਹੈ ਕਿ ਹੱਥ ਬੰਨ ਕਰਦੀ ਹਾਂ ਬੇਨਤੀ ਸੱਚਿਆਂ ਦੀਆਂ ਸੁਣਾ। ਕਹਿੰਦੀ ਹੈ ਕਿ ਪੁੱਤਰ ਮੈਂ ਤੇਰੀ ਮਿੰਨਤ ਕਰਦੀ ਹਾਂ ਤੇ ਸੱਚ ਆਖਦੀ ਹਾਂ। ਬਾਹਰ ਉਤਰੇ ਪੁੱਤ ਮੁਗਲ ਏਟੜੇ ਦਿੱਤੀ ਬੈਠੇ ਮੁੱਛਾਂ ਨੂੰ ਤਾ। ਉਹ ਕਹਿੰਦੇ ਨੇ ਬਾਹਰ ਮੁਗਲ ਜਿਹੜੇ ਨੇ ਪੁੱਤ ਉਹ ਬੈਠੇ ਨੇ, ਮੁੱਛਾਂ ਨੂੰ ਤਾ ਦਿੱਤਾ ਹੋਇਆ ਉਹਨਾਂ ਨੇ, ਯਾਨੀ ਕਿ ਉਹ ਇੰਤਜ਼ਾਰ ਕਰ ਰਹੇ ਨੇ ਕਿ ਦੁੱਲਾ ਕਦੋਂ ਆਏਗਾ ਤੇ ਉਸਨੂੰ ਗ੍ਰਿਫਤਾਰ ਕਰ ਲਈਏ। ਦੋਸਤੋ ਉਹ ਲਾਈਨਾਂ ਨੇ ਜਿਹੜੀ ਸਾਡੇ ਵੱਡੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਪੰਜਾਬੀ ਤਾਰੀਖ ਦੇ ਵਿੱਚ ਲਿਖ ਗਏ। ਇਹ ਅਸੀਂ ਕੋਲੋਂ ਨਹੀਂ ਕੱਢ ਰਹੇ, ਕੋਲੋਂ ਨਹੀਂ ਬਣਾ ਰਹੇ, ਇਹ ਤੁਹਾਨੂੰ ਮੁਖਤਲਿਫ ਰਿਕਾਰਡਸ ਦੇ ਵਿੱਚ ਆਰਾਮ ਨਾਲ ਮਿਲ ਜਾਂਦੀਆਂ ਨੇ। ਕਹਿੰਦੇ ਨੇ ਬਾਹਰ ਮੁਗਲ ਸਿਪਾਹੀ ਤੈਨੂੰ ਗ੍ਰਿਫਤਾਰ ਕਰਨ ਆਏ ਨੇ ਤੇ ਮੁੱਛਾਂ ਨੂੰ ਤਾ ਦੇ ਰਹੇ ਨੇ। ਫਿਰ ਅਗਲੀ ਲਾਈਨ ਹੈ ਜੀ, ਅਗਲਾ ਮਿਸਰਾ ਹੈ, ਕੀ ਲੈ ਬਹੇਗਾ ਮਜਲਿਸੇ ਕੀ ਜੱਗ ਤੇ ਰਹਿਸੀ ਆ ਨਾਮ। ਦੋਸਤਾਂ ਦੀ ਮਹਿਫਲ ਉਹ ਮਾਂ ਕਹਿ ਰਹੀ ਹੈ, ਜਿਹੜੀ ਮਾਂ ਹੈ ਲੱਦੀ ਦੁੱਲੇ ਦੀ, ਉਹ ਆਪਣੇ ਦੂਜੇ ਪੁੱਤਰ ਨੂੰ ਕਹਿ ਰਹੀ ਹੈ ਜਿਹੜਾ ਦੁੱਲੇ ਦਾ ਭਰਾ ਹੈ ਕਿ ਪੁੱਤ ਤੈਨੂੰ ਦੋਸਤਾਂ ਦੀ ਮਹਿਫਲ ਤੈਨੂੰ ਕੀ ਦੇਵੇਗੀ, ਜੇ ਤੇਰੀ ਇੱਜ਼ਤ ਨਾ ਰਹੀ ਤੇ ਤੂੰ ਜਾਨ 'ਚ ਜ਼ਲੀਲ ਹੋ ਗਿਆ, ਤੇ ਇੱਥੇ ਬਹਿਣਾ ਦੋਸਤਾਂ ਦੀ ਮਹਿਫਲ ਹੰਡਾਣਾ ਉਹ ਤੇਰੇ ਕਿਸ ਕੰਮ ਦਾ। ਲੈ ਜਾਣਗੇ ਪਿੰਡੀ ਲੁੱਟ ਕੇ ਹਾਥੀਆਂ ਦੇ ਹੌਦੇ ਵਿੱਚ ਪਾ। ਪਿੰਡੀ ਪਟੀਆਂ ਜਿਹੜਾ ਦੁੱਲੇ ਦਾ ਆਬਾਈ ਦੇਸ਼ ਸੀ, ਉਹਦੇ ਬਾਰੇ 'ਚ ਲੱਦੀ ਕਹਿ ਰਹੀ ਹੈ ਕਿ ਪਿੰਡੀ ਪਟੀਆਂ ਨੂੰ ਲੁੱਟ ਕੇ ਲੈ ਜਾਣਗੇ, ਜਾਂ ਅਸੀਂ ਵੀ ਕਹਿ ਸਕਦੇ ਹਾਂ ਕਿ ਪਿੰਡੀ ਜਾਂ ਪਿੰਡ ਕਿਸੇ ਇਲਾਕੇ ਦਾ ਨਾਮ, ਜੂ ਦਾ ਨਾਮ, ਉਹਦਾ ਜਨਰਲਾਈਜ਼ ਕਰਕੇ ਵੀ ਲਿਆ ਜਾ ਸਕਦਾ। ਕਹਿੰਦੀ ਹੈ ਲਿਆ ਜਾਣਗੇ ਪਿੰਡੀ ਲੁੱਟ ਕੇ ਹਾਥੀਆਂ ਦੇ ਹੌਦੇ ਵਿੱਚ ਪਾ। ਉਹ ਕਹਿੰਦੇ ਉਹਨਾਂ ਕੋਲ ਮੁਗਲਾਂ ਕੋਲ ਹਾਥੀ ਜਿਹੜੇ ਨੇ ਉਹ ਹੈਗੇ ਨੇ ਵੱਡੇ ਵੱਡੇ, ਜਿਵੇਂ ਕਿ ਉਸ ਜ਼ਮਾਨੇ ਦੇ ਸ਼ਾਹੀ ਲਸ਼ਕਰਾਂ ਦੇ ਕੋਲ ਹੁੰਦੇ ਸਨ, ਤੇ ਉਹ ਪੂਰਾ ਇਲਾਕਾ ਲੁੱਟ ਕੇ ਹਾਥੀਆਂ ਦੇ ਹੌਦੇ 'ਚ ਸਮਾਨ ਪਾ ਕੇ ਲੈ ਜਾਣਗੇ। ਫਿਰ ਇਹ ਗੱਲ ਜਿਹੜੀ ਬੜੀ ਅਹਿਮ ਹੈ ਕਿ ਇਹ ਜਿਹੜੇ ਸਾਰੇ ਆਉਂਦੇ ਸਨ ਉੱਥੋਂ ਇੱਥੇ ਆ ਕੇ ਇਹ ਸਕੂਨ ਨਹੀਂ ਸੀ ਕਰਨ ਆਉਂਦੇ, ਇਹ ਲੁੱਟ ਪੁੱਟ ਕਰਨ ਆਉਂਦੇ ਸਨ, ਤੇ ਨਾਲ ਨਾਲ ਇੱਥੇ ਦੀ ਧੀਆਂ ਨੂੰਹਾਂ ਵੀ ਚੁੱਕ ਕੇ ਲੈ ਜਾਂਦੇ ਸਨ।
ਇਹ ਵੀ ਇਹਨਾਂ ਦੇ ਲੁੱਟ ਦਾ ਮਾਲ ਹੁੰਦੀ ਸੀ। ਉਹ ਲੱਦੀ ਕਹਿੰਦੀ ਹੈ, ਨੂੰਹਾਂ ਧੀਆਂ ਲੈ ਜਾਣਗੇ ਬਨ ਕੇ, ਕੀ ਰਹਿਸੀ ਹੈ ਸ਼ਰਮ ਹਯਾ, ਕਿ ਮੁਗਲ ਜਿਹੜੇ ਨੇ ਉਹ ਧੀਆਂ ਮਾਵਾਂ ਜਿਹੜੀਆਂ ਚੁੱਕ ਕੇ ਲੈ ਜਾਣਗੇ, ਤੇ ਸ਼ਰਮ ਹਯਾ ਕਿਹੜੀ ਬਾਕੀ ਰਹਿ ਜਾਏਗੀ। ਤੋਂ ਦੁੱਲੇ ਦੀ ਗਵਾਹੀ ਤੋਂ ਬਾਅਦ ਹੁਣ ਮੈਂ ਤੁਹਾਡੇ ਇਸ ਸਿਲਸਿਲੇ ਦੇ ਵਿੱਚ ਚੌਥਾ ਨਾਂ ਤੁਹਾਡੇ ਕੋਲ ਰੱਖਣ ਲੱਗਾ, ਚੌਥਾ ਹਵਾਲਾ ਤੁਹਾਡੇ ਅੱਗੇ ਰੱਖਣ ਲੱਗਾ। ਉਹ ਨਜਾਬਤ ਸ਼ਾਹਪੁਰੀ। ਇਹ ਸਰਗੋਧੇ ਦੇ ਕੋਲ ਦਾ ਰਹਿਣ ਵਾਲਾ ਸੀ, ਤੇ ਇਹਨੇ ਨਾਦਰ ਸ਼ਾਹ ਦੇ ਉੱਤੇ ਵਾਰ ਲਿਖੀ ਸੀ। ਨਾਦਰ ਸ਼ਾਹ ਦੀ ਵਾਰ ਤੋਂ ਮਸ਼ਹੂਰ ਹੈ। ਤੇ ਇਹਨਾਂ ਨੇ ਨਾਦਰ ਸ਼ਾਹ ਦੇ ਹਿੰਦੁਸਤਾਨ ਦੇ ਹਮਲੇ ਦੇ ਖਿਲਾਫ ਲਿਖਿਆ, ਤੇ ਤਫਸੀਲ ਦੇ ਨਾਲ ਇਹਨੇ ਦਰਬਾਰੀ ਸਾਜ਼ਿਸ਼ਾਂ ਜਿਹੜੀਆਂ ਉਸ ਵੇਲੇ ਹੋ ਰਹੀਆਂ ਸਨ ਮੁਗਲ ਦਰਬਾਰ 'ਚ, ਉਹ ਵੀ ਦੱਸੀਆਂ ਕਿ ਉੱਥੇ ਕੀ ਕੁਝ ਹੋ ਰਿਹਾ, ਔਰ ਬਾਦਸ਼ਾਹ ਨੂੰ ਕਿਵੇਂ ਗੁੰਮਰਾਹ ਕੀਤਾ ਜਾ ਰਿਹਾ, ਤੇ ਕਿਸ ਤਰ੍ਹਾਂ ਰਾਹ ਹਮਵਾਰ ਕੀਤੀ ਜਾ ਰਹੀ ਹੈ ਨਾਦਰ ਸ਼ਾਹ ਦੇ ਹਮਲੇ ਦੀ। ਜਿਹੜਾ ਇੱਥੇ ਆਇਆ ਤੇ ਉਹਨੇ ਆ ਕੇ ਜਿਹੜਾ ਇੱਥੇ ਵੈਨ ਪਵਾਏ ਘਰ ਘਰ ਦੇ ਵਿੱਚ। ਇਹ ਬੜੀ ਅਹਿਮ ਵਾਰ ਹੈ। ਜੇ ਤੁਸੀਂ ਦੋਸਤ ਸਾਰੇ ਪੜ੍ਹੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਨਾਦਰ ਸ਼ਾਹ ਦਾ ਜਿਹੜਾ ਹਮਲਾ ਸੀ ਪੰਜਾਬ ਤੇ, ਉਹ ਕਿੰਨੀ ਤਫਸੀਲ ਨਾਲ ਸਾਡੇ ਮਸ਼ਹੂਰ ਸ਼ਾਇਰ ਨੇ ਸਾਰਾ ਰਿਕਾਰਡ ਕੀਤਾ, ਔਰ ਉਹਦੇ 'ਚ ਉਹਨੇ ਲਮਹਾ ਲਮਹਾ ਰਿਪੋਰਟਿੰਗ ਟਾਈਪ ਕੋਈ ਚੀਜ਼ ਤੁਹਾਨੂੰ ਨਜ਼ਰ ਆਏਗੀ ਕਿ ਕਿੱਦਾਂ ਉੱਧਰੋਂ ਵੜਦਾ ਨਾਦਰ ਸ਼ਾਹ, ਤੇ ਪਹਿਲੇ ਉਹਦਾ ਮੁਕਾਬਲਾ ਸਾਡੀ ਮਕਾਮੀ ਤਾਰੀਖ ਤੇ ਜ਼ਾਹਰਾ ਪੰਜਾਬੀਆਂ ਨੇ ਲਿਖੀ ਨਹੀਂ, ਦੂਜੇ ਨੇ ਲਿਖੀ। ਉਹ 'ਚ ਸਾਡੇ ਕਈ ਹੀਰੋ ਗਾਇਬ ਨੇ। ਉਹ ਦੱਲੂ ਗੋਂਦਲ ਜਿਹੜਾ ਸਭ ਤੋਂ ਪਹਿਲਾਂ ਉਹਨੂੰ ਟੱਕਰਦਾ, ਉਹ ਉਹਦੇ ਨਾਲ ਲੜਦਾ, ਫਿਰ ਇਸੇ ਤਰ੍ਹਾਂ ਅੱਗੇ ਜਾ ਕੇ ਹੋਰ ਲੋਕਾਂ ਨਾਲ ਉਹਦਾ ਟੱਕਰਾ ਹੁੰਦਾ। ਅੱਛਾ ਜੀ, ਇਹ ਸਰਗੋਧੇ ਤੇ ਪੁਰਾਣੇ ਸ਼ਾਹਪੁਰ ਦਾ ਰਹਿਣ ਵਾਲਾ ਸੀ ਨਜਾਬਤ, ਤੇ ਇਹਦੀ ਥੋੜੇ ਜਿਹੇ ਤੁਹਾਨੂੰ ਮੈਂ ਮਿਸਾਲਾਂ ਦੇ ਦੇਵਾਂਗਾ। ਉਹ ਕੀ ਕਹਿੰਦਾ? ਉਹ ਕਹਿੰਦਾ, ਅਟਕ ਤੋਂ ਚੜਿਆ ਨਾਦਰ ਸ਼ਾਹ ਰਨ ਭੈਰੀ ਕੁੱਟੇ, ਪਏ ਪੰਜਾਬੀ ਪਾਸ ਨੇ ਸਹਿ ਮਾਰੇ ਮੁੱਠੇ। ਅੱਛਾ, ਹੁਣ ਮਜ਼ੇ ਦੀ ਗੱਲ ਹੈ ਕਿ ਜਿਹਨਾਂ ਨੇ ਪੰਜਾਬ ਦਾ ਹਵਾਲਾ ਦਿੱਤਾ ਕਿ ਪੰਜਾਬ ਜਿਹੜਾ ਉਹਨੂੰ ਕਈ ਪੰਜਾਬੀ ਮਾਰੇ ਨੇ ਉਹਨੇ। ਨਾਦਰ ਸ਼ਾਹ ਅਟਕ ਤੋਂ ਚੜਿਆ ਤੇ ਅੰਦਰ ਆਇਆ ਤੇ ਉਹਨੇ ਕਈ ਭੇਡਾਂ ਵਾਲ ਕੋਹ ਦਿੱਤੇ ਨੇ ਸਾਰੇ ਪੰਜਾਬੀ। ਔਰ ਇਹ ਜਿਹੜੇ ਪੰਜਾਬ ਦੁਸ਼ਮਣ ਕਹਿੰਦੇ ਨੇ ਕਿ ਪੰਜਾਬ ਤੇ ਕਦੀ ਸੀਗਾ ਨਹੀਂ, ਇਹ ਹਵਾਲਾ ਦੇ ਵਿੱਚ ਮੌਜੂਦ ਹੈ। ਪਹਿਲੇ ਵੀ ਮੈਂ ਆਪਣੀ ਪਿਛਲੀ ਵੀਡੀਓ 'ਚ ਦੱਸ ਚੁੱਕਿਆ, ਪਹਿਲੀ ਦੇ ਵਿੱਚ ਜਾਂ ਦੂਸਰੀ ਦੇ ਵਿੱਚ। ਇਹ ਕਹਿੰਦੇ ਨੇ ਪਏ ਪੰਜਾਬੀ ਪਾਸ ਨੇ ਸਹਿ ਮਾਰੇ ਮੁੱਠੇ। ਫਿਰ ਉਹ ਅੱਗੇ ਕਹਿੰਦੇ ਨੇ ਕਿ ਤਲਬਾਂ ਕਰਦੇ ਦੁਨੀਆ ਫੜ ਕਲਮ ਦਵਾਤ, ਲੋਟੀ ਬੰਦ ਪੰਜਾਬ ਦੀ ਸਭ ਕਰਦੇ ਮਾਫ। ਨਜਾਬਤ ਕਹਿੰਦਾ ਕਿ ਨਾਦਰ ਦੇ ਸਿਪਾਹੀ ਪੰਜਾਬ 'ਚ ਵੜਦੇ ਹੀ ਆਪਣੀ ਤਨਖਾਹਾਂ ਵਧਾਉਣ ਦਾ ਮੁਤਾਲਬਾ ਕਰਦੇ ਨੇ, ਤੇ ਤਾਵਾਂ ਲਈ ਲੋਕਾਂ ਨੂੰ ਚੱਕ ਕੇ ਲੁੱਟਮਾਰ ਮਚਾ ਦਿੰਦੇ ਨੇ। ਦੋਸਤੋ, ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਵੀ ਦੇਖਣ ਵਾਲੀ ਹੈ ਕਿ ਅਸੀਂ ਲੋਕ ਨਾਦਰ ਸ਼ਾਹ ਨੂੰ ਨਿੰਦਦੇ ਹਾਂ। ਕੁਛ ਸਾਡਾ ਜਿਹੜਾ ਸ਼ੀਆ ਸੈਕਟ ਉਹ ਕਹਿੰਦਾ ਕਿ ਸ਼ਾਇਦ ਤੁਸੀਂ ਸ਼ੀਆ ਹੁੰਦੀ ਵਜ੍ਹਾ ਫੜ ਲੈਂਦੇ ਹੋ, ਤੇ ਬਾਕੀ ਜਿਹੜੇ ਸੁਣਨੀ ਤੁਸੀਂ ਉਹਨੂੰ ਇਸ ਕਰਕੇ ਇਹ। ਲੇਕਿਨ ਇੱਕ ਮੋਹਤਰਾ ਦਾ ਜੁਮਲਾ ਹੈ ਜਿਹਨੂੰ ਅਸੀਂ ਸਾਈਡ ਤੇ ਰੱਖਦੇ ਹਾਂ। ਇਹ ਰਾਏ ਹੈ, ਇਹਦੇ ਤੇ ਬਹਿਸ ਦਾ ਫਿਲਹਾਲ ਸਾਡੇ ਕੋਲ ਮੌਕਾ ਨਾ ਦਸਤੂਰ ਹੈ। ਮਾਮਲਾ ਇਹ ਹੈ ਕਿ ਦੋਸਤੋ, ਅਸੀਂ ਨਾਦਰ ਸ਼ਾਹ ਨੂੰ ਨਿੰਦਦੇ ਹਾਂ, ਜਾਂ ਨਿੰਦਦੇ ਨਹੀਂ ਤੇ ਚੁੱਪ ਰਹਿੰਦੇ ਉਹਦੇ ਬਾਰੇ 'ਚ। ਉਹਨੇ ਇੱਥੇ ਆ ਕੇ ਲੁੱਟਮਾਰ ਕੀਤੀ, ਦਿੱਲੀ 'ਚ ਕਤਲੇਆਮ ਕੀਤਾ, ਸਾਰਾ ਕੁਝ, ਲੇਕਿਨ ਅਸੀਂ ਬਾਕੀਆਂ ਨੂੰ ਛੂਟ ਦੇ ਦਿੰਦੇ ਹਾਂ। ਇਹੀ ਕੰਮ ਜਦੋਂ ਮਹਿਮੂਦ ਗਜ਼ਨਵੀ ਕਰਦਾ ਹੈ, ਇਹੀ ਕੰਮ ਜਦੋਂ ਅਬਦਾਲੀ ਕਰਦਾ ਹੈ, ਇਹੀ ਕੰਮ ਜਦੋਂ ਬਾਬਰ ਕਰਦਾ ਹੈ, ਇਹੀ ਕੰਮ ਜਦੋਂ ਤੈਮੂਰ ਕਰਦਾ ਹੈ, ਤਾਂ ਅਸੀਂ ਉਹਨੂੰ ਚੁੱਕ ਕੇ ਝੋਲੀ 'ਚ ਪਾ ਲੈਂਦੇ ਉਹਨਾਂ ਨੂੰ, ਔਰ ਉਹਨਾਂ ਦੇ ਨਾਂ ਤੇ ਆਪਣੇ ਬੱਚਿਆਂ ਦੇ ਨਾਂ ਵੀ ਰੱਖਦੇ ਹਾਂ। ਉਹਨਾਂ ਨੂੰ ਆਪਣੇ ਬਾਈਬਾਲਾਂ ਨੂੰ ਪੜ੍ਹਾਉਂਦੇ ਵੀ, ਆਪਣੇ ਹੀਰੋ ਵੀ ਬਣਾਉਂਦੇ ਹਾਂ, ਤੇ ਨਾਲ ਦੇ ਨਾਲ ਅਸੀਂ ਉਹਨਾਂ ਨੂੰ ਆਪਣੇ ਕੀ ਨਾਂ ਲਈਦਾ ਮਜ਼ਾਇਲਾਂ ਦੇ ਨਾਂ ਵੀ ਉਹਨਾਂ ਦੇ ਉੱਤੇ ਰੱਖ ਦਿੰਦੇ ਹਾਂ, ਯਾਨੀ ਪੂਰੀ ਤਰ੍ਹਾਂ ਉਹਨੂੰ ਕਬੂਲ ਕਰ ਲੈਂਦੇ ਹਾਂ। ਇਹ ਦੋਗਲੀ ਪਾਲਿਸੀ ਕੀ ਹੈ? ਹਰਕਤਾਂ ਇੱਕੋ ਵਰਗੀਆਂ ਨੇ, ਉਸ ਤੋਂ ਕੋਈ ਫਰਕ ਨਹੀਂ। ਅਮਾਲ ਤੇ ਬਿਲਕੁਲ ਇੱਕੋ ਵਰਗੇ ਨੇ ਸਾਰਿਆਂ ਦੇ। ਤੇ ਸਾਨੂੰ ਹੁਣ ਇਹ ਦੇਖਣਾ ਪਏਗਾ ਕਿ ਸਾਡੇ ਪੰਜਾਬ ਦੇ ਜਿਹੜੇ ਹੀਰੋ ਸਨ ਤੇ ਜਿਹੜੇ ਜ਼ੀਰੋ ਸਨ, ਇਹਨਾਂ ਦੇ ਵਿੱਚ ਜਿਹੜਾ ਫਰਕ ਸੀ ਉਹ ਕੀ ਸੀ, ਸਾਨੂੰ ਹੁਣ ਤੈਅ ਕਰ ਲੈਣਾ ਚਾਹੀਦਾ। ਪੰਜਾਬੀਆਂ ਨੇ ਪਹਿਲੇ ਵੀ ਆਪਣੀ ਤਾਰੀਖ ਜਿਹੜੀ ਹੈ ਉਹ ਭੁੱਲ ਕੇ ਬਹੁਤ ਮਾਰ ਖਾ ਲਈ ਹੈ ਦੂਜੀ ਕੌਮਾਂ ਕੋਲੋਂ, ਬਹੁਤ ਜ਼ਿਆਦਾ ਜ਼ਲੀਲ ਹੋ ਗਏ ਅਸੀਂ। ਮੇਰਾ ਖਿਆਲ ਹੈ ਹੁਣ ਸਾਡੇ ਕੋਲ ਦੋਸਤੋ ਮਜ਼ੀਦ ਟਾਈਮ ਨਹੀਂ ਹੈ। ਕੱਲੀ ਕੱਲੀ ਥਾਂ ਤੋਂ ਸਾਨੂੰ ਗਾਲੀ ਪੈ ਰਹੀ ਹੈ, ਉਹਦੀ ਵਾਹਿਦ ਵਜ੍ਹਾ ਸਿਰਫ ਇਹੀ ਹੈ, ਅਸੀਂ ਆਪਣੀ ਤਾਰੀਖ ਭੁੱਲੀ ਬੈਠੇ ਹਾਂ, ਆਪਣਾ ਪਿਛੋਕੜ ਭੁੱਲੀ ਬੈਠੇ, ਅਸੀਂ ਕੀ ਸੀਗੇ, ਔਰ ਇਹ ਸਾਨੂੰ ਯਾਦ ਕਰਨਾ ਔਰ ਕਰਾਉਣਾ ਇੱਕ ਦੂਜੇ ਨੂੰ ਬਹੁਤ ਜ਼ਰੂਰੀ ਹੈ। ਦੋਸਤੋ, ਇੱਥੇ ਮੇਰੀ ਇੱਕ ਹੋਰ ਜਿਹੜੀ ਕਿਸ਼ਤ ਹੈ ਪੰਜਾਬੀ ਤਾਰੀਖ ਦੇ, ਸੱਚੀ ਪੰਜਾਬੀ ਤਾਰੀਖ ਦੇ ਹਵਾਲੇ ਦੇਣ ਦੀ, ਉਹ ਮੁੱਕ ਗਈ ਹੈ। ਹੁਣ ਮੈਂ ਅਗਲੀ ਕਿਸ਼ਤ 'ਚ ਤੁਹਾਡੇ ਸਾਹਮਣੇ ਇਨਸ਼ਾਅੱਲਾ ਤਾਲਾ, ਅਗਰਚੇ ਕਿ ਮੈਂ ਪਹਿਲੇ ਇਹ ਕਿਸ਼ਤ ਹੀ ਕਰਨੀ ਸੀਗੀ, ਲੇਕਿਨ ਉਹ ਮਸਲਾ ਇਹ ਬਣਿਆ ਕਿ ਮੇਰੇ ਸਾਹਮਣੇ ਦੁੱਲੇ ਭੱਟੀ ਸਾਹਿਬ ਦਾ ਹਵਾਲਾ ਆ ਗਿਆ, ਤੇ ਫਿਰ ਮੈਨੂੰ ਉੱਤੇ ਕਿਸ਼ਤ ਕਰਨੀ ਪੈ ਗਈ। ਤੇ ਇਨਸ਼ਾਅੱਲਾ ਅਗਲੀ ਕਿਸ਼ਤ ਵਿੱਚ ਤੁਹਾਨੂੰ ਵਾਰਿਸ ਸ਼ਾਹ ਤੇ ਅਬਦਾਲੀ ਦੇ ਜਿਹੜਾ ਆਪਸ 'ਚ ਉਹ ਹੈ ਉਹਨਾਂ ਦਾ ਇੱਕ ਟਾਕਰਾ ਪਿਆ ਹੋਇਆ, ਉਹਦੇ ਨਾਲ ਜਾਣਕਾਰ ਤੁਹਾਨੂੰ ਕਰਾਵਾਂਗੇ। ਦੋਸਤੋ, ਅਗਲੀ ਕਿਸ਼ਤ ਬੁੱਲੇ ਸ਼ਾਹ ਸਾਹਿਬ ਦਾ ਔਰੰਗਜ਼ੇਬ ਦੇ ਹਵਾਲੇ ਨਾਲ। ਇਜਾਜ਼ਤ ਦਿਓ ਕਾਜ਼ੀ ਹਸਨ ਸੰਧੂ ਨੂੰ। ਅੱਲਾਹ ਹਾਫਿਜ਼, ਫੀ ਅਮਾਨ ਅੱਲਾਹ।